गुड मॉर्निंग पाइनएप्पल लुकिंग वेरी गुड वेरी नाइस गुड मॉर्निंग जी की हाल चाल लै भी इधर ते पता नहीं किदा की रगड़िया पे ए की कीता पे ਕੀ ਕੀਤਾ ਪਿਆ ਇਹ ਕੀ ਮਾਰਨਿੰਗ ਡਰਿੰਕਾਂ ਬਣਾਈ ਜਾ ਰਹੀ ਤੁਸੀਂ ਸਵੇਰ ਸਵੇਰ ਹੀ ਇਹ ਸਵੇਰ ਨਹੀਂ ਹੈ ਇਹ ਮਾਰਨਿੰਗ ਆਪਣੀ ਹੋਈ ਹੈ ਹੁਣ ਇਸ ਟਾਈਮ ਬਾਹਰ ਤੇ 12 ਵਜੇ ਪਏ ਨੇ ਸਿਖਰ ਦੁਪਹਿਰ ਬਾਹਰ ਇਸ ਟਾਈਮ ਫੁੱਲ 12 ਵਜੇ ਦਾ ਟਾਈਮ ਹੈ ਤੇ ਬੇਬੇ ਇਧਰ ਕੀ ਇਹ ਵੈਸੇ ਹੈ ਕੀ ਹੈ ਆ ਕੀ ਪਾਣ ਲੱਗੇ ਜੇ ਅਦਰਕ ਅਦਰਕ ਤੇ ਥੱਲੇ ਕੀ ਹੈ ਸੇਬ ਗਾਜਰ ਪੁਦੀਨਾ ਚੁਕੰਦਰ ਸੇਬ गाजर पुदीना चुकंदर सेब अगर मैं गलत नहीं है इफ आई एम नॉट रॉन्ग तो यह मैंने लगता कि मेदे ते जिगर की सफाई वास्ते खून की सफाई वास्ते रंगत वास्ते ग्लो वास्ते होंदा है यह सिरका बनता है एनू करे तुसी ग्लो लेके करना ਮੇਰੇ ये हम पिएंगे पाओ पाओ इनदे च पानी भी सुट्टो बाबा सारा ਰੱਬ ਨੇ ਗਲੋ ਅੱਗੇ इनदे च पानी पाओ बाबा सारा लो जी चेहरे की रंगत की ग्लो वास्ते ना ठीक है यह बनाया करो मतलब एक गाजर पा लेनी तुसी एक चुकंदर पा लेनी है विच इन्ना पुदीना पा लेना ठीक है तो एक अगर तुहानू माल्टा मसमी लभ जाए तुसी वो छिल के पा लेना एक नींबू पा लेना विच एक सेब पा लेना ठीक है तो यह चीज़ां ग्रैंड करके अदरक लाजमी पाना इन्ना अदरक पा लेना ठीक है तो उहदे विच जिहड़ा ना तुसी एक गिलास पानी दा पाना इनू ग्रैंड करना अच्छे तरीके नाल ग्रैंड करके तो वड्डी सारी पौनी हो ना तुहाडे घरे अगर यह पौनी लैके आओ ਇਹਨੂੰ ਪੌਣੀ ਨਹੀਂ ਕਹਿੰਦੇ ਇਹਨੂੰ ਕਹਿੰਦੇ ਨੇ ਪੌਣਾ ਠੀਕ ਹੈ ਇਹ ਪੌਣਾ ਲੈ ਕੇ ਇਹ ਪੌਣੇ ਦੇ ਵਿੱਚ ਤੁਸੀਂ ਸੁੱਟਣਾ ਸਾਰੇ ਦਾ ਸਾਰਾ ਤੇ ਇੰਜ ਨੂੰ ਛਾਣ ਲੈਣਾ ਛਾਣ ਕੇ ਤੇ ਇਹਨੂੰ ਪੀਓ ਤੇ ਮੈਂ ਕਹਿੰਦਾ ਹਰ ਚੀਜ਼ ਖੋਲ ਦੇਗਾ ਸਾਰੇ ਬੰਦ ਜਿੰਨੇ ਹੋਣਗੇ ਨਾ ਸਾਰੇ ਬੰਦ ਖੋਲ ਦੇਗਾ ਹੁਣ ਮੈਨੂੰ ਤਿਆਰ ਕਰਦਾ ਤੁਹਾਨੂੰ ਮੈਂ ਦਿਖਾਣਾ A few moments later. ਜੂਸ ਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ ਦੇ ਨੁਕਸਾਨ ਹੀ ਨੁਕਸਾਨ ਨੇ ਇਹ ਜੂਸਰ ਖਰਾਬ ਹੋ ਗਈ ਸੋਚ ਮੈਂ ਫੇਰਿਆਂ ਹੁੰਦਾ ਸਾਰਾ ਕੁਝ ਕਰ ਲਿਆ ਲੇਕਿਨ ਉਹ ਖਰਾਬ ਹੋ ਗਈ ਤਾਰ ਹਟ ਜਾਂਦੀ ਹੈ ਉਹ ਵੇਖ ਲੈ ਮਾੜਾ ਜਿਹਾ ਖੋਲ ਕੇ ਜੂਸਰ ਖਰਾਬ ਹੋ ਜਾਂਦੀ ਇਹਦੇ ਨਾਲ ਠੀਕ ਹੈ ਤੇ ਤੁਸੀਂ ਇਹ ਕਦੇ ਘਰੇ ਕੱਤੀ ਟਰਾਈ ਨਹੀਂ ਕਰਨਾ ਨਾ ਬਣਾਉਣਾ ਇਹਨੂੰ ਐਵੇਂ ਵੇਸਟ ਆਫ ਟਾਈਮ ਹੈ ਤੁਹਾਡਾ ਵੇਸਟ ਆਫ ਮਨੀ ਹੈ ਤੁਹਾਡੀ ਜੂਸਰ ਵੀ ਖਰਾਬ ਹੋ ਜਾਏਗੀ ਠੀਕ ਹੈ ਤੁਸੀਂ ਬਾਜ਼ਾਰ ਜਾਓਗੇ ਟਾਈਮ ਵੀ ਜ਼ਾਇਆ ਹੋਏਗਾ ਸਾਰਾ ਕੁਝ ਇਸ ਤੋਂ ਬਿਹਤਰ ਹੈ ਕਿ ਤੁਸੀਂ ਇਹ ਨਾ ਬਣਾਓ ਸਾਦਾ ਪਾਣੀ ਪੀਓ ਪਾਣੀ ਦੀ ਜਿਹੜੀ ਨਾ ਮਕਦਾਰ ਜ਼ਿਆਦਾ ਕਰ ਲਓ ਤੁਹਾਨੂੰ ਬਿਹਤਰ ਫਾਇਦਾ ਹੋ ਜਾਏਗਾ 1 hour later. ਨਹੀਂ ਬਈ ਜੂਸ ਦੇ ਬੜੇ ਫਾਇਦੇ ਨੇ ਠੀਕ ਹੈ ਤੇ ਤੁਹਾਡਾ ਭਰਾ ਸਟਾਰ ਹੈ ਤੁਹਾਡਾ ਭਰਾ ਹਰ ਚੀਜ਼ ਕਰ ਸਕਦਾ ਹੈ ਇਹ ਦੇਖੇ ਹੁਣ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ 1 2 3 ਭਾਈ ਤੁਹਾਡਾ ਭਰਾ ਮਿਸਤਰੀ ਵੀ ਹੈ ਮਕੈਨਿਕ ਵੀ ਹੈ ਡਾਕਟਰ ਵੀ ਹੈ ਇੰਜੀਨੀਅਰ ਵੀ ਹਰ ਚੀਜ਼ ਹੈ ਕਰ ਸਕਦੇ ਆ ਸਹੀ ਆਪਾਂ ਸਹੀ ਕਰ ਲਿਆ ਤਾਂ ਮੈਂ ਬਣਾ ਕੇ ਤੁਹਾਨੂੰ ਦਿਖਾਣਾ ਇੱਕ ਸੈਕਿੰਡ ਰੁਕੋ ਡਰਿੰਕ ਹੋ ਗਈ ਆਪਣੀ ਰੈਡੀ ਇਸ ਤਰ੍ਹਾਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਇਹਨਾਂ ਨੂੰ ਪੁੰਨਾ ਇਸ ਤਰ੍ਹਾਂ ਥੱਲੇ ਕੋਈ ਬਰਤਨ ਰੱਖ ਲਓ ਤੇ ਇਸ ਤਰ੍ਹਾਂ ਚਮਚੀ ਮਾਰੀ ਜਾਓ ਤੇ ਇਹਦੇ ਵਿੱਚ ਕੁਕਿੰਗ ਦੇ ਵਿੱਚ ਨਾ ਦੜਬੜ ਜੜ ਜਿਹਾ ਹੁੰਦਾ ਠੀਕ ਹੈ ਇਹਦੇ ਵਿੱਚ ਤੇ ਜੂਸ ਜਿਹੜਾ ਥੱਲੇ ਨਿਕਲ ਜਾਏਗਾ ਇਹ ਦੜਬੜ ਜਿਹਾ ਉੱਪਰ ਆ ਜਾਏਗਾ ਲੋ ਜੀ ਇਹ ਆਪਣਾ ਜੂਸ ਬਣ ਕੇ ਹੋ ਗਿਆ ਰੈਡੀ ਜਿਹੜਾ ਬੇਬੇ ਨੇ ਤੇ ਇੱਕ ਡੱਬਾ ਪੀ ਵੀ ਲਿਆ ਇਸ ਤਰ੍ਹਾਂ ਇਹ ਆਪਣਾ ਜਿਹੜਾ ਵੇਸਟੇਜ ਬਚਿਆ ਤੇ ਹੁਣ ਹੈ ਫੋਕਾ ਹੈ ਚੀਨੀ ਸ਼ੀਨੀ ਦੇ ਵਿੱਚ ਕੁਝ ਨਹੀਂ ਪਾਣੀ ਅਗਰ ਤੁਸੀਂ ਚੀਨੀ ਪਾਣੀ ਹੈ ਤੇ ਫਿਰ ਮਤਲਬ ਫਾਇਦਾ ਤਾਂ ਕੋਈ ਨਹੀਂ ਹੋਣਾ ਇਹਦਾ ਤੇ ਇਹ ਹੈ ਵੇ ਬਿਸਮਿਲ੍ਲਾ ਮਜ਼ੇਦਾਰ ਹੈ ਤਾਂ ਠੀਕ ਹੈ ਅਦਰਕ ਗੱਲ ਨੂੰ ਪੈਂਦਾ ਪਿਆ ਬਸ ਅਦਰਕ ਗੱਲ ਨੂੰ ਪੈ ਰਿਹਾ ਨਹੀਂ ਤੇ ਵੈਸੇ ਬੜਾ ਫਿੱਟ ਹੈ ਫੁੱਲ ਫਿੱਟ ਉਹ ਤੁਸੀਂ ਕਹਿਣਾ ਕੱਛਾ ਪਾ ਲਿਆ ਅੱਗੇ ਇਹੀ ਬੇਬੇ ਮੈਨੂੰ ਲੱਗੀ ਸੀ ਕਿ ਤੈਨੂੰ ਗਰਮੀ ਆਵੇਗੀ ਮੈਂ ਕਿਹਾ ਗਰਮੀ ਆ ਗਈ ਹੁਣ ਨਹੀਂ ਪੈਣਾ ਤੇ ਹੋਰ ਕਿਤੋਂ ਪੈਣੇ ਨੇ ਬਹੁਤੀ ਗਰਮੀ 'ਚ ਪਾਓ ਲੱਤਾਂ ਸੜਦੀਆਂ ਨੇ ਠੀਕ ਹੈ ਤੇ ਫਿਰ ਹੁਣ ਦਿਨ ਨੇ ਪਾਉਣ ਦੇ ਪਾਓ ਆਪਦਾ ਮੋਜਾਂ ਕਰੋ ਅੱਜ ਤੇ ਜਿਹੜਾ ਨਾ ਰੋਟੀਆਂ ਵੀ ਪਕਾ ਰਹੀਆਂ ਨੇ ਬੇਬੇ ਪੂਰੇ ਲਾਮਾ ਕਬਾਲ ਦੇ ਸਟਾਈਲ ਦੇ ਵਿੱਚ ਹੈ ਕੁੜੀ ਲਈ ਲਾਮਾ ਕਬਾਲ ਵਾਂਗੂ ਨਵਾਂ ਪਾਕਿਸਤਾਨ ਵੀ ਬਣਾਉਂਦਾ ਸੋਚਣ ਡਈ ਹੈ ਮੈਨੂੰ ਲੱਗਦਾ ਕੀ ਸੋਚਿਆ ਜਾ ਰਿਹਾ ਵੈਸੇ ਕੀ ਪਾਕਿਸਤਾਨ ਨੂੰ ਕੋਈ ਦੁਬਾਰਾ ਯਾਦ ਕਰਨਾ ਤੇ ਪਾਕਿਸਤਾਨ ਨਵਾਂ ਨਹੀਂ ਬਣਨਾ ਜਿਹੜਾ ਬਣਨਾ ਸੀ ਇੱਕ ਵਾਰੀ ਬਣ ਗਿਆ ਹੁਣ ਇਹ ਪੁਰਾਣਾ ਹੀ ਹੋਣਾ ਵਾ ਨਵਾਂ ਨਹੀਂ ਹੋਣਾ ਠੀਕ ਹੈ ਇਹ ਵੇਖੋ ਇੰਜ ਰੋਟੀਆਂ ਪਕਾਇਆ ਕਰੋ ਵੇਖੋ ਬੇਬੇ ਨੇ ਮਤਲਬ ਪੂਰਾ ਆਫਿਸ ਬਣਾ ਕੇ ਤਾਂ ਇਹ ਬੇਬੇ ਦਾ ਆਫਿਸ ਹੈ ਇਹ ਜਿਹੜਾ ਇੰਨਾ ਕਿ ਇਹ ਪੋਰਸ਼ਨ ਹੈ ਨਾ ਇਹ ਬੇਬੇ ਦਾ ਆਫਿਸ ਹੈ ਠੀਕ ਹੈ ਇਹ ਦੇਖੋ ਇਹ ਉਹਨਾਂ ਦੀ ਆਫਿਸ ਚੇਅਰ ਲੱਗੀ ਜਿੰਦੇ ਤੇ ਅਗਲੀ ਬੈਠੀ ਹੈ ਇਹ ਸਾਹਮਣੇ ਉਹਨਾਂ ਦੇ ਲੈਪਟਾਪ ਪਿਆ ਹੈ ਠੀਕ ਹੈ ਉਹ ਪਰਲੇ ਪਾਸੇ ਉਹਨਾਂ ਦੇ ਪ੍ਰਿੰਟਰ ਪਿਆ ਜਿੱਥੋਂ ਪ੍ਰਿੰਟ ਕੱਢਦੇ ਨੇ ਤੇ ਅਗਲੀ ਵੇਖੋ ਆਫਿਸ 'ਚ ਬੈਠੀ ਕੰਮ ਕਰ ਰਹੀ ਇੱਕ ਗੱਲ ਬੜੀ ਹਰ ਵੇਲੇ ਦਿਮਾਗ ਨੂੰ ਕਾਂਦੀ ਰਹਿੰਦੀ ਆ ਕੀ ਸਾਡੇ ਵੱਡੇ ਕਹਿੰਦੇ ਸੀ ਵੀ ਖੁਦ ਝੁਕ ਜਾਓ ਰਿਸ਼ਤੇ ਨਾ ਟੁੱਟਣ ਦੇ ਆ ਜੇ ਰਿਸ਼ਤੇ ਬਚਾ ਲਿਆ ਜੇ ਅੱਛਾ ਉਹ ਰਿਸ਼ਤੇ ਬਚਾਉਣ ਦੀ ਖਾਤਰ ਝੁਕ ਕੇ ਨਾ ਜ਼ਮੀਨ ਨਾਲ ਲੱਗ ਗਏ ਆ ਤੇ ਪਰ ਰਿਸ਼ਤੇ ਫੇਰ ਨਹੀਂ ਬਚੇ ਲੱਕ 'ਚ ਕੁੱਪ ਪੈ ਗਿਆ ਕੁੱਪ ਪੈ ਗਿਆ ਵਾ ਤਾਂ ਸੱਚੀ ਪੁੱਛੇ ਨਾ ਜਿਹੜੇ ਲਾਲਚ ਰੱਖ ਕੇ ਮਤਲਬ ਪ੍ਰਸਤੀ ਰੱਖ ਕੇ ਜ਼ਿੱਦਬਾਜ਼ੀ ਕਰਕੇ ਰਿਸ਼ਤੇ ਕਰਦੇ ਆ ਨਾ ਉਹ ਰਿਸ਼ਤਾ ਨਹੀਂ ਹੁੰਦਾ ਉਹ ਇੱਕ ਲਾਗਤਬਾਜ਼ੀ ਹਸਦਖੋਰੀ ਤੇ ਦੂਸਰੇ ਕੋਲੋਂ ਖੋ ਕੇ ਖਾਣ ਦੀਆਂ ਗੱਲਾਂ ਹੁੰਦੀਆਂ ਵਾ ਉਹ ਰਿਸ਼ਤੇਦਾਰ ਨਹੀਂ ਹੁੰਦਾ ਉਹ ਕਦੇ ਵੀ ਰਿਸ਼ਤੇਦਾਰ ਉਹ ਹੁੰਦਾ ਜਿਹੜਾ ਬਿਨ ਮਤਲਬ ਅਗਲੇ ਦਾ ਦੁੱਖ ਸੁੱਖ ਦੇ ਸਾਂਝੀ ਹੋਵੇ ਉਹ ਰਿਸ਼ਤਾ ਹੁੰਦਾ ਨਹੀਂ ਤਾਂ ਕੋਈ ਰਿਸ਼ਤਾ ਨਹੀਂ ਹੁੰਦਾ
ਝੁਕ ਗਏ ਆ, ਕੁੱਬੇ ਹੋ ਗਏ ਆ, ਲੇਕਿਨ ਉਹ ਰਿਸ਼ਤੇ ਫਿਰ ਵੀ ਉੱਥੇ ਦੀ ਉੱਥੇ ਹੀ ਉਹਨਾਂ ਦੀ ਆ ਨਾ, ਜਿਹੜੀ ਉੱਥੇ ਦੀ ਉੱਥੇ ਹੀ ਆ ਉਹਨਾਂ ਦੀ। ਚਲੋ ਟੈਨਸ਼ਨ ਨਾ ਲਓ, ਟੈਨਸ਼ਨ ਨਾ ਲਓ, ਆਪਾਂ ਯੋਗਾ ਸ਼ੁਰੂ ਕਰਦੇ ਸਵੇਰ ਤੋਂ ਇਨਸ਼ਾਅੱਲਾ। ਲੱਕ ਦਾ ਜਿਹੜਾ ਚੁੱਕਿਆ ਕੋਬੇ ਨਾ ਮੈਂ 15 ਦਿਨਾਂ ਚ ਬਾਹਰ ਕੱਢਦਾ, ਮਿੰਟ ਬਾਅਦ ਰੋਟੀ ਪਾਓ, ਠੀਕ ਹੈ। ਤੇ ਬਾਹਰ ਜਾਣਾ ਇੱਕ ਜਗ੍ਹਾ ਤੇ ਮੈਂ ਕੰਮ ਜਾਣਾ ਹੈ, ਤੇ ਹੁਣ ਜਿਹੜਾ ਨਾ ਬਾਹਰ ਦੁਪਹਿਰ ਵੀ ਬਹੁਤ ਜ਼ਿਆਦਾ ਹੋ ਗਈ, ਰੋਟੀ ਪਾ ਦਿਓ, ਮਿੰਟ ਮਾਰ ਦਿਓ, ਜਾਣਾ ਹੈ ਜੇ, ਕੰਮ ਬਹੁਤ ਜ਼ਰੂਰੀ ਹੈ। ਰੋਟੀ ਪਾ ਦਿਓ, ਲੱਕ ਦੀ ਟੈਨਸ਼ਨ ਨਾ ਲਓ, ਲੱਕ ਤੁਹਾਡੇ ਦਾ ਆਪਾਂ ਕੁੱਬ ਕੱਢ ਦੇਣਾ। ਲੈ ਵੀ ਕੋਈ ਅਗਰ ਯੋਗਾ ਐਕਸਪਰਟ ਹੈ ਨਾ ਤੇ ਠੀਕ ਹੈ, ਆਨਲਾਈਨ ਅਗਰ ਕੋਈ ਕਲਾਸਿਸ ਦਿੰਦਾ ਤੇ ਬੇਬੇ ਦਾ ਆਪਾਂ ਲੱਕ ਦਾ ਕੁੱਬ ਕੱਢਣਾ, ਮੇਰੇ ਨਾਲ ਕੰਟੈਕਟ ਕਰੇ। ਕਬਰ 'ਚ ਯੋਗਾ ਹੋਣਾ ਵਾ, ਹੋਰ ਕਿਤੇ। ਲੈ ਐਵੇਂ ਕਬਰ 'ਚ ਐਡੀ ਕਿਹੜੀ ਗੱਲ ਹੈ ਵੀ ਕਬਰ ਤੋਂ ਬਾਹਰ ਵੀ ਯੋਗਾ ਹੋ ਸਕਦਾ। ਸਾਰੀ ਦੁਨੀਆ ਕਬਰ ਤੋਂ ਬਾਹਰ ਕਰਦੀ, ਕਬਰ 'ਚ ਤੁਸੀਂ ਜਾ ਕੇ ਯੋਗਾ ਹੀ ਕਰਨਾ ਹੈ। 2000 years later. ਫਾਈਨਲੀ ਯਾਰ ਜਿਹੜਾ ਘਰ ਪਹੁੰਚ ਕੇ ਅੱਜ ਥਕਾ ਦਿੱਤਾ ਪੂਰੇ ਦਿਨ ਨੇ, ਠੀਕ ਹੈ। ਤੇ ਬਾਹਰ ਮੈਂ ਵਲੌਗ ਵੀ ਨਹੀਂ ਬਣਾ ਪਾਇਆ, ਬਸ ਇੰਨਾ ਕੁਝ ਬਿਜ਼ੀ ਸੀਗਾ ਸਕੈਜੂਲ ਐਵੇਂ ਦਾ। ਹੁਣ ਰਾਤ ਹੋ ਗਈ, ਇਸ ਟਾਈਮ ਕੋਈ 8 ਵਜਣ ਵਾਲੇ ਨੇ। अस्सलाम वालेकुम ਮਾਂ ਜੀ, ਕੀ ਹਾਲ ਚਾਲ ਨੇ? ਠੀਕ ਹੈ ਬਾਹਰ ਆਇਆ ਤੇ ਦਹੀਂ ਕਿੱਥੇ ਆ ਯਾਰ? ਤੇਰੀ ਉੱਤੇ ਵੇਲਣੇ ਤੇ ਮਾਂ ਆਈ ਸੀ, ਜਿਹੜਾ ਤੈਨੂੰ ਚੇਤਾ ਨਹੀਂ ਆਇਆ। ਹੁਣ ਦਹੀਂ ਦਾ ਚੇਤਾ ਭੁੱਲ ਗਿਆ, ਹੁਣ ਮੈਂ ਕੀ ਕਰਾਂ? ਲੈ ਕੇ ਆ, ਮੈਨੂੰ ਨਹੀਂ ਪਤਾ। ਸਵੇਰ ਦਾ ਗਿਆ 5 ਘੰਟੇ ਹੋ ਗਏ ਤੈਨੂੰ, ਹੁਣ ਆਵੜਿਆ ਤਾਂ ਦਹੀਂ ਕਿੱਥੇ ਆ, ਮੈਨੂੰ ਨਹੀਂ ਪਤਾ। ਯਾਰ ਹੁਣ ਨਹੀਂ ਚੇਤਾ ਰਿਹਾ ਮੈਨੂੰ ਦਹੀਂ ਦਾ, ਹੁਣ ਮੈਂ ਕੀ ਕਰਾਂ? ਮੈਨੂੰ ਦੱਸੋ, ਮੈਨੂੰ ਹੁਣ ਕੀ ਕਸੂਰ ਹੈ? ਮਤਲਬ ਦਹੀਂ ਤੋਂ ਬਗੈਰ ਬਖਸ਼ ਦਾ ਤੁਸੀਂ ਕੀ ਬਣਾਉਣ ਕੇ ਲੈ? ਯਾਰ ਚਾਵਲ ਨਾ ਬਣਾਓ ਮਾਂ ਜੀ, ਚਾਵਲ ਨਾ ਬਣਾਓ ਯਾਰ। ਹੋਰ ਮੈਂ ਕੀ ਤਾਂ ਕਸਤੂਰੀ ਰਹਿੰਦਾ ਵਾਂ ਯਾਰ ਚਾਵਲਾਂ ਤੋਂ ਬਗੈਰ 100 ਡਿਸ਼ਾਂ ਹੈ ਨੇ, ਕੁਝ ਹੋਰ ਬਣਾ ਲਓ ਤੁਸੀਂ, ਕੁਝ ਵੀ ਬਣਾ ਲਓ ਨਾ। ਨਾ ਤੈਨੂੰ ਆਲੂ ਤਾਂ ਚੰਗੇ ਲੱਗਦੇ ਆ, ਨਾ ਤੈਨੂੰ ਆਲੂ ਮਟਰ ਚੰਗੇ ਲੱਗਦੇ ਆ, ਨਾ ਤੈਨੂੰ ਦਾਲ ਚੰਗੀ ਲੱਗਦੀ ਆ, ਨਾ ਤੈਨੂੰ ਚੌਲ ਚੰਗੇ। ਤੈਨੂੰ ਚੰਗਾ ਖਰੇ ਕੀ ਲੱਗਦਾ ਵਾ? ਤੁਸੀਂ ਚਾਵਲਾਂ ਦੇ ਸਿਰ ਮਟਰ ਪਾ ਲਓ, ਮਟਰ ਚਾਵਲ ਬਣਾਓ, ਆਲੂ ਮਟਰ ਚਾਵਲ। ਆ ਤੇਰੇ ਪਿਓ ਬੋਲਦੇ ਪਏ ਪਿਓ? ਮਟਰ। ਅੱਛਾ ਮੈਂ ਕਿਤੇ ਪਿਓ ਬੋਲਦੇ ਕਿਤੇ ਪਿਓ ਨਾ ਬਾਲ ਨਹੀਂ, ਮੈਂ ਨਾ ਆਦੇ ਭੈਣਾ ਭਰਾਵਾਂ ਦੇ ਅੱਗੇ ਨਾ ਰਿਕੁਐਸਟ ਕਰਦੀ ਆ, ਕਾਦੀ? ਮਿਹਨਤ ਕਰਦੀ ਆ, ਕਾਦੀ? ਤਰਲਾ ਪਾਉਣੀ ਆ ਕਾਦਾ? ਵੀ ਕੋਈ ਭੈਣ ਭਰਾ ਮੇਰੀ ਹੈਲਪ ਕਰੋ। ਮੇਰੇ ਕੋਲ ਤਾਂ ਤੁਰ ਫੇਰ ਨਹੀਂ ਹੁੰਦਾ, ਅੱਗੇ ਪਿੱਛੇ ਜਾ ਨਹੀਂ ਹੁੰਦਾ। ਆ ਮੁੰਡੇ ਦਾ ਤਾਂ ਧੰਦਾ ਕੱਢੀਏ, ਇਹਨੂੰ ਤਾਂ ਕੋਈ ਕੁੜੀ ਲੱਭ ਕੇ ਦਿਓ। ਅੱਛਾ ਅਸਲੀ ਗੱਲ ਮੈਂ ਸੀਰੀਅਸ ਕਹਿਣ ਡਈ ਆ। ਮੇਰੀ ਭੈਣ ਜਾਂ ਕੋਈ ਮੇਰਾ ਭਰਾ ਜਿਹਨੂੰ ਵੀ ਕੋਈ ਰਿਸ਼ਤੇ ਦਾ ਪਤਾ ਹੋਵੇ, ਚੰਗੀ ਪੜ੍ਹੀ ਲਿਖੀ ਕੁੜੀ ਹੋਵੇ, ਅੱਛੀ ਹੋਵੇ, ਆ ਕੋਈ ਨਾ ਅੱਛਾ ਜਿਹਾ ਰਿਸ਼ਤਾ ਹੋਵੇ, ਸੁਲਝੀ ਫੈਮਿਲੀ ਹੋਵੇ, ਸੁਲਝੀ ਹੋਈ ਬੱਚੀ ਹੋਵੇ, ਸਮਝਦਾਰ, ਘਰ ਸਾਂਭਣ ਵਾਲੀ, ਆਪਦੇ ਬੰਦੇ ਨੂੰ ਤਾਂ ਖੁਸ਼ ਰੱਖੂ ਨਾ। ਮੈਨੂੰ ਐਵੇਂ ਹੱਸ ਆਈ। ਐਡਾ ਟੁੱਟ ਪੈਣਾ ਵਾ ਨਾ ਜਦੋਂ ਵੀ ਨਾਂ ਲੈਨੇ ਆ। ਪਰ ਹੁਣ ਮੈਂ ਸੀਰੀਅਸ ਕਹਿਣ ਡਈ ਆ ਵੀ ਮੇਰੀ ਕੋਈ ਭੈਣ ਆ, ਭਰਾ ਆ, ਕੋਈ ਧੀ ਆ, ਪੋਤਾ, ਜਿਨ੍ਹਾਂ ਨੂੰ ਨਹੀਂ ਰਿਸ਼ਤਿਆਂ ਦੇ ਬਾਰੇ 'ਚ ਪਤਾ ਨਾ, ਕੋਈ ਅੱਛਾ ਜਿਹਾ ਰਿਸ਼ਤਾ ਮੈਨੂੰ ਦੱਸੋ, ਮੇਰੇ ਨਾਲ ਰਾਬਤਾ ਕਰੋ। ਤੇ ਨੰਬਰ ਮੇਰਾ ਜਿਹੜਾ ਨਾ ਉਹ ਲੱਗਾ ਹੋਇਆ ਵਾ ਨਾ ਇੰਸਟਾਗ੍ਰam, ਸਾਡਾ ਲਿੰਕ ਹੈ ਮਿਨੀ ਫੈਮਿਲੀ 002 ਇੰਸਟਾਗ੍ਰam ਹੈ, ਠੀਕ ਹੈ। ਇੰਸਟਾ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ। ਮੈਨੂੰ ਹਾਸਾ ਕਿਉਂ ਆਈ ਜਾਂਦਾ ਹੈ? ਆ ਸਕੇ ਆ ਗਰਮੀ ਦੇ ਦਿਨ ਦੇ ਜਿਹੜੇ ਮੰਗਣੀ ਕਰਦੇ ਆ, ਤੇ ਜਾਂ ਹੀ ਸਿਆਲ ਸ਼ੁਰੂ ਹੋਇਆ ਤੇ ਫਿਰ ਤੇਰਾ ਵਿਆਹ ਕਰ ਦੇਣਾ। ਮੱਕੂ ਠੱਪ ਦੇਣਾ। ਹੋਰ ਚਲਾ ਜੀ, ਮੱਕੂ ਪੀਛੇ ਨਾਲ ਇਸ ਤੋਂ ਪਹਿਲੇ ਮੱਕੂ ਪੀਛੇ ਮੈਂ ਜਾ ਕੇ ਦਹੀਂ ਲੈ ਆਵਾਂ, ਠੀਕ ਹੈ। ਨਹੀਂ ਤੇ ਬੇਬੇ ਨੇ ਮੇਰਾ ਨਾ ਮੱਕੂ ਠੱਪਣ ਤੋਂ ਪਹਿਲੇ ਮੇਰਾ ਗਲਾ ਠੱਪ ਦੇਣਾ, ਠੀਕ ਹੈ। ਤੇ ਇਹਦਾ ਬਲਬ ਵੀ ਔਨ ਨਹੀਂ ਕੀਤਾ, ਕਿਤੇ ਇਹਦਾ ਬਿੱਲ ਬੇਬੀ ਕਹਿੰਦੇ ਬੇਬੇ ਔਨ ਨਹੀਂ ਕਰਨ ਦਿੰਦੀ, ਕਹਿੰਦੀ ਹੈ ਮੱਛਰ ਬਹੁਤ ਇਕੱਠਾ ਹੁੰਦਾ ਘਰ ਦੇ ਵਿੱਚ, ਠੀਕ ਹੈ। ਯਾਰ ਮੋਟਰਸਾਈਕਲ ਦੀ ਚਾਬੀ ਫੇਰ ਭੁੱਲ ਗਿਆ। ਮੋਟਰਸਾਈਕਲ ਦੀ ਚਾਬੀ ਫੜੀਏ ਤੇ ਦਹੀਂ ਲੈ ਕੇ ਆਈਏ, ਜਲਦੀ ਨਾਲ ਭੱਜ ਕੇ ਜਾਈਏ ਇਸ ਤੋਂ ਪਹਿਲੇ ਕਿ ਦਹੀਂ ਵੀ ਖਤਮ ਹੋਵੇ। 8 ਵੱਜ ਗਏ ਨੇ ਤੇ ਦਹੀਂ ਇੱਥੋਂ ਜੇ ਨਾ ਲੱਭਿਆ ਤੇ ਮੈਂ ਬਾਜ਼ਾਰ ਅੱਗੇ ਨਹੀਂ ਜਾਣਾ, ਮੈਂ ਇਸ ਦੁਕਾਨ ਤੋਂ ਪਤਾ ਕਰਨਾ ਹੈ, ਠੀਕ ਹੈ। ਤੇ ਨਾ ਲੱਭਿਆ ਤੇ ਮੈਂ ਅੱਗੇ ਬਾਜ਼ਾਰ ਕੋਈ ਨਹੀਂ ਜਾਣਾ। ਬਾਜ਼ਾਰ ਜਾਣਾ ਘੰਟੇ ਬਾਅਦ ਰੋਟੀ ਖਾਣ ਵਾਸਤੇ, ਮੈਂ ਰੋਟੀ ਖਾ ਕੇ ਮੈਂ ਜਾਣਾ। ਭਲਿਆ ਮੈਂ ਰੋਜ਼ਾ ਰੱਖਣਾ ਵਾ। ਉਹ ਫਿਰ ਜੇ ਇੱਥੋਂ ਨਾ ਲੱਭਿਆ ਤੇ ਮੈਂ ਹੁਣ ਨਹੀਂ, ਫਿਰ ਮੈਂ ਬਾਜ਼ਾਰ ਜਦੋਂ ਮੈਂ ਗਿਆ ਨਾ ਰਾਤ ਨੂੰ ਦੁਬਾਰਾ ਰੋਟੀ ਖਾ ਕੇ, ਉਹ ਮੈਂ ਰਾਤ ਨੂੰ ਲਿਆ ਦਾਂਗਾ ਸਾਰੀ ਵਾਰ। ਸਾਰੇ ਤੁਸੀਂ ਚੌਲ ਡੋਲ ਲੈਣੇ ਨੇ, ਮੈਂ ਭੁੰਨ ਦੇਣਾ। ਇਹ ਮੈਂ ਆਪੇ ਹੀ ਪਾਉਣੇ ਨੇ। ਲੋ ਜੀ ਮਾਂ ਜੀ, ਤੁਹਾਨੂੰ ਮੈਂ ਦਹੀਂ ਲਿਆ ਦਿੱਤਾ, ਠੀਕ ਹੈ। ਤੇ ਹੁਣ ਤੁਸੀਂ ਜਿਹੜਾ ਨਾ ਚਟਨੀ ਵੁਟਨੀ ਕੁੱਟ ਲਓ। ਚਟਨੀ ਮੈਂ ਕਹਿੰਦਾ ਕੁੱਟਣ ਨੂੰ ਰਹਿਣ ਦਿਓ, ਤੁਸੀਂ ਜੀ ਖੀਰਾ ਕੱਟ ਲੈਣਾ ਛੋਟਾ ਛੋਟਾ ਦਹੀਂ ਦੇ ਵਿੱਚ, ਬਸ ਨਾਲ ਇੱਕ ਪਿਆਜ਼ ਕੱਟ ਲੈਂਦੇ। ਮਿਰਚ ਤੇ ਧਨੀਆ ਦਹੀਂ 'ਚ ਚੰਗਾ ਲੱਗਦਾ। ਨਹੀਂ ਪਿਆਜ਼ ਕੁੱਟਣਾ ਕਿ ਨਹੀਂ? ਪਿਆਜ਼ ਕੋੜਾ ਕਰਨਾ ਯਾਰ ਇਹ ਬਾਰਾ ਸਾਊਂਡ ਸੈਂਡ ਕਰੋ, ਕਿੰਨੇ ਮਜ਼ੇ ਦਾ। ਕਿੰਨਾ ਮਤਲਬ ਹੈ ਫੇਵਰਟ ਸਾਊਂਡ ਹੈ ਮੇਰਾ, ਬੜਾ ਫੇਵਰਟ, ਮੇਰਾ ਸਾਊਂਡ ਬੜਾ ਫੇਵਰਟ ਹੈ। ਇਹ ਪਾਕਿਸਤਾਨ ਆ, ਐਵੇਂ ਨਹੀਂ। ਹਾਂ ਤੇ ਪਾਕਿਸਤਾਨ ਦਾ ਫੇਵਰਟ ਸਾਊਂਡ ਹੈ ਨਾ। ਮਹੱਲੇ 'ਚੋਂ ਸੁਸਾਇਟੀ 'ਚ ਆਏ ਸੀ ਵੀ ਆਵਾਜ਼ ਨਾ ਸੁਣੀਚੇ, ਠੀਕ ਆ। ਉਹ ਫਿਰ ਵੀ ਉੱਥੇ ਦੀ ਉੱਥੇ ਹੀ ਇਹ ਆਣੀ ਆ। ਵੇਖੋ ਹੁਣ ਸੋਨੇ ਦੇ ਕੁੰਡੀ ਡੰਡੇ ਦੇ ਵਿੱਚ ਜਿਹੜਾ ਨਾ ਤੁਸੀਂ ਇਹ ਚਟਨੀ ਕੁੱਟਣੀ ਹੈ ਇਸ ਤਰ੍ਹਾਂ ਖਸਤਾ ਜੀ ਕਰਕੇ, ਜਿਹੜਾ ਨਾ ਇਹ ਚੈੱਕ ਕਰੋ। ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਅੰਦਰ ਤੁਸੀਂ ਇਹ ਕੱਟੋ ਤੇ ਮੈਂ ਖੀਰਾ ਛਿੱਲ ਲਵਾਂ। ਖੀਰਾ ਮੈਂ ਬੇਸਿਕ ਛਿਲਦੀ ਨਹੀਂ ਆ, ਤੂੰ ਟੈਨਸ਼ਨ ਨਾ ਲੈ। ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ। ਲੋ ਜੀ ਚਾਵਲ ਆ ਗਏ ਹਮਾਰੇ, ਹੋ ਗਿਆ ਰੈਡੀ। ਇੱਧਰ ਆ ਗਿਆ ਆਪਣਾ ਖੀਰਾ ਤੇ ਨਾਲ ਬੇਬੀ ਨੇ ਬਾਬਾ ਜੀ ਜਿਹੜੀ ਚਟਨੀ ਤੇ ਮਿਰਚਾਂ ਕੁੱਟੇ ਸੀ ਉਹਨਾਂ ਦਾ ਬਣਾ ਦਿੱਤਾ ਹੈ ਰਾਇਤਾ, ਠੀਕ ਹੈ। ਤੇ ਇਸ ਤਰ੍ਹਾਂ ਰਾਇਤਾ ਸ਼ਾਇਦ ਕਿਹਨੂੰ ਪਸੰਦ ਹੈ। ਹੁਣ ਆਪਾਂ ਇਹਨੂੰ ਕਰਦੇ ਹਾਂ ਟੇਸਟ, ਠੀਕ ਹੈ। ਟੇਸਟ ਕਰਕੇ ਵੀ ਤੇ ਦੱਸਣਾ ਹੈ। ਤੇ ਘਰ ਜਿਹੜਾ ਨਾ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਹੁਣ, ਤੇ ਮੈਂ ਦਰਵਾਜ਼ਾ ਇਸ ਤੋਂ ਬੰਦ ਕੀਤਾ ਹੈ ਕਿਉਂਕਿ ਬਾਹਰੋਂ ਆ ਰਿਹਾ ਸੀ ਸ਼ੋਰ। ਬਿਸਮਿल्लाह। सबसे पहले जी हम उसके ऊपर डालेंगे थोड़ा सा रायता के बेबे ने पतला कर छड़िया, बेबे दही ते गाढ़ा सी। तू दही चटनी खानी है कि तू दही च डुबना? यार
ਇਹਦੇ ਉੱਤੇ ਤੁਸੀਂ ਰੱਖੋ ਹੁਣ ਇੱਕ ਖੀਰੇ ਦਾ ਟੱਕਰਾ ਇੱਥੇ। ਪਿਆਜ਼ ਬੇਬੇ ਨੂੰ ਮੈਂ ਕਿਹਾ ਤੇ ਲੇਕਿਨ ਮੰਮੀ ਕਹਿੰਦੀ ਰਾਤ ਨੂੰ ਪਿਆਜ਼ ਨੂੰ ਪਿਆਜ਼ ਰਾਤ ਨੂੰ ਜਿਹੜਾ ਨਹੀਂ ਖਾਈਦਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਬਹੁਤ ਆਲਾ, ਮਤਲਬ ਮੈਂ ਫੇਕ ਰਿਵਿਊ ਨਹੀਂ ਦੇ ਰਿਹਾ, ਆਲਾ ਪੱਕੇ ਨੇ। ਇਹ ਜਿਹੜਾ ਨਾ ਸੀਨ ਹੁੰਦਾ ਬੁੜੀਆਂ ਦਾ, ਇੱਕ ਸਿਰਫ ਸਾਡੇ ਘਰ 'ਚ ਹੁੰਦਾ ਯਾਰ ਕਿ ਤੁਹਾਡੇ ਘਰ ਦੇ ਵਿੱਚ ਵੀ ਹੁੰਦਾ? ਮੈਨੂੰ ਇਸ ਗੱਲ ਦੀ ਨਾ ਹਜੇ ਤੱਕ ਸਮਝ ਨਹੀਂ। ਇਹ ਸੂਟ ਜਿਹੜਾ ਨਾ ਮਾਂ ਜੀ ਨੂੰ ਈਦ ਵਾਸਤੇ ਲੈ ਕੇ ਦਿੱਤਾ ਸੀ, ਠੀਕ ਹੈ, ਤੇ ਈਦ ਵਾਲਾ ਸੂਟ ਜਿਹੜਾ ਨਾ ਈਦ ਉਵੇਂ ਹੀ ਕੱਢ ਲਈ ਪੁਰਾਣੇ ਸੂਟਾਂ ਨਾਲ ਹੀ। ਈਦ ਤੋਂ ਪਹਿਲੇ ਇੰਨਾ ਚਾਹ ਕਿ ਮੈਂ ਸੂਟ ਲੈਣੇ, ਈਦ ਵਾਸਤੇ ਸੂਟ ਲੈਣੇ। 2-3 ਸੂਟ ਤੇ ਅਸੀਂ ਮੋੜ ਕੇ ਆਂਦੇ ਸ਼ਿਲਿੰਗ ਕਰਕੇ, 3 ਮੋੜ ਕੇ ਆਂਦੇ ਕਿ 2 ਮੋੜ ਕੇ ਆਂਦੇ? 2 ਸੂਟ ਤੇ ਅਸੀਂ ਵਾਪਸ ਕਰਕੇ ਆਂਦੇ ਸ਼ਿਲਿੰਗ ਕਰੀਏ। ਉਸ ਤੋਂ ਬਾਅਦ ਸੂਟ ਦੀ ਨਾ ਉਹ ਵਿੱਥ ਜਿਹੜੀ ਉਹਦੀ ਘਟ ਜਾਵੇ ਤੇ ਉਹ ਸੂਟ ਦੀ ਵਿੱਥ ਪੂਰੀ ਨਾ ਬਣੇ, ਤੇ ਉਸ ਤੋਂ ਬਾਅਦ ਸੂਟ ਨੂੰ ਜਿਹੜਾ ਨਾ ਦੁਬਾਰਾ ਵਾਪਸ ਕਰਕੇ ਆਂਦਾ ਹੈ। ਤੇ ਉਹਨਾਂ ਦੀ ਮਿਹਰਬਾਨੀ ਹੈ ਕਿ ਉਹ ਇੰਨਾ ਪਿਆਰ ਕਰਦੇ ਨੇ ਕਿ ਜੀ ਉਹ ਸੂਟ ਵਾਪਸ ਰੱਖ ਲੈਂਦੇ ਨੇ, ਕਹਿੰਦੇ ਚਲੋ ਜੀ ਤੁਹਾਡਾ ਅਗਰ ਨਹੀਂ ਬਣਿਆ ਅਸੀਂ ਵਾਪਸ ਰੱਖ ਲੈਂਦੇ ਹਾਂ। ਤੇ ਜਿਹੜਾ ਨਾ ਇਹ ਈਦ ਵਾਸਤੇ ਜਿਹੜਾ ਸੂਟ ਲਿਆਂਦਾ ਸੀ ਬੜੇ ਚਾਵਾਂ ਦੇ ਨਾਲ ਚਾਈ ਹੋ ਕੇ ਲਿਆਂਦਾ ਸੀ ਕਿ ਮੈਂ ਈਦ ਵਾਲੇ ਦਿਨ ਇਹੜਾ ਸੂਟ ਪਾਉਣਾ ਕਢਾਈਆਂ ਵਾਲਾ, ਤੇ ਸੂਟ ਵਿਚਾਰਾ ਹਜੇ ਰੋਲਦਾ ਫਿਰਦਾ। ਮੈਨੂੰ ਲੱਗਦਾ ਸੂਟ ਬੱਕਰਾ ਈਦ ਤੇ ਹੀ ਪਏਗਾ ਹੁਣ ਕਿ ਨਹੀਂ? ਨਹੀਂ ਭਾਈ, ਮੈਂ ਆਦੇ ਭਤੀਜੇ ਦੇ ਵਿਆਹ ਤੇ ਪਾਉਣਾ। ਹਾਂ ਸੱਚੇ, ਭਤੀਜੇ ਦਾ ਹਜੇ ਵਿਆਹ ਰਹਿੰਦਾ, ਠੀਕ ਹੈ, ਭਤੀਜੇ ਦੇ ਵਿਆਹ ਤੇ ਚੱਲ ਜਾਏਗਾ। ਜਿਹੜੇ ਦੂਸਰੇ 2 ਸੂਟ ਇਹਦੇ ਵੀ ਕੱਟੇ ਪਏ ਨੇ। 2 ਕਿਉਂ? ਇੱਕ ਉਹ ਖਾਲੀ ਕੁੜਤਾ ਵੀ ਲਿਆਂਦਾ ਸੀ, 3 ਉਹ ਦੂਸਰੇ 3 ਦੇ 3 ਉਹ ਵੀ ਕੱਟੇ ਪਏ ਨੇ। ਕੋਈ ਵੀ ਸੂਟ ਸਿਲਾਈ ਨਹੀਂ ਹੋਇਆ, ਕੋਈ ਸੂਟ ਵੀ ਸਿਲਾਈ ਨਹੀਂ ਹੋਇਆ ਹਜੇ। ਰੋਜ਼ੇ ਸੀ ਰੋਜ਼ਾ ਰੱਖ ਲਈਦਾ ਸੀ, ਫਿਰ ਸਾਰਾ ਦਿਨ ਟਾਈਮ ਹੀ ਨਹੀਂ ਮਿਲਦਾ ਸੀ। ਤੇ ਹੁਣ ਵੀ ਕੋਈ ਨਹੀਂ, ਹਾਲ ਤਾਂ ਹੈ ਕੋਈ ਨਹੀਂ ਹੈਗਾ ਸਿਲਾਈ ਦਾ, ਪਰ ਸੀਨੇ ਤਾਂ ਹੈ ਨਾ। ਤੇ ਇੱਕ ਬੜੀ ਇੰਪੋਰਟੈਂਟ ਗੱਲ ਕਰਨੀ ਸੀ ਇਸ ਟਾਈਮ ਜਿਹੜਾ ਨਾ, ਦੇਖੋ ਫਲਸਤੀਨ ਇਸ ਟਾਈਮ ਕਿੰਨੀ ਜ਼ਿਆਦਾ ਮੁਸ਼ਕਿਲ ਦੇ ਵਿੱਚ ਹੈ, ਠੀਕ ਹੈ, ਤੇ ਉਹ ਆਪਣੇ ਮੁਸਲਮਾਨ ਭੈਣਾਂ ਭਰਾ ਛੋਟੇ ਬੱਚੇ ਜਿਨ੍ਹਾਂ ਦੇ ਉੱਤੇ ਇੰਨਾ ਇਸ ਟਾਈਮ ਜ਼ੁਲਮੋ ਸਿਤਮ ਹੋ ਰਿਹਾ, ਮਸਜਿਦਾਂ ਸ਼ਹੀਦ ਕੀਤੀਆਂ ਜਾ ਰਹੀਆਂ ਨੇ, ਠੀਕ ਹੈ, ਛੋਟੇ ਔਰਤਾਂ ਨੇ, ਬੱਚੇ ਨੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਠੀਕ ਹੈ, ਉਹਨਾਂ ਕੋਲ ਪਾਉਣ ਨੂੰ ਕੱਪੜਾ ਨਹੀਂ ਹੈ, ਉਹਨਾਂ ਨੂੰ ਫੂਡ ਦੀ ਉੱਥੇ ਬੜੀ ਕਮੀ ਹੋ ਰਹੀ, ਤੇ ਉੱਥੇ ਦਿਨ ਰਾਤ ਬੰਬਾਰੀ ਹੋ ਰਹੀ ਹੈ। ਅਗਰ ਆਪਾਂ ਕੁਛ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲ ਇਸ ਟਾਈਮ ਇੰਨੇ ਇਖਤਿਆਰਾਤ ਨਹੀਂ ਹੈ ਆਪਣੀਆਂ, ਇਹ ਬੇਸਿਕਲੀ ਜਿਹੜੇ ਮਾਮਲਾਤ ਨੇ, ਮਾਮਲਾਤ ਤੇ ਸਾਰੇ ਦੇ ਸਾਰੇ ਹਕੂਮਤਾਂ ਨੇ ਤਾਂ ਕਿ ਜਿਹੜੀਆਂ ਨਾ ਜਿੰਨੇ ਵੀ ਇਸਲਾਮੀ ਮੁਲਕ ਨੇ ਉਹ ਆਪਸ ਦੇ ਵਿੱਚ ਰਲ ਕੇ ਜਿਹੜਾ ਨਾ ਇਹਦੇ ਵਾਸਤੇ ਆਵਾਜ਼ ਚੁੱਕਣ। ਤੇ ਇਸ ਟਾਈਮ ਮੁਕਾਮ ਤੇ ਜੰਗ ਦਾ ਆਇਆ ਪਿਆ ਹੈ, ਠੀਕ ਹੈ, ਇੱਕ ਹਿਸਾਬ ਨਾਲ ਜੰਗ ਦਾ ਇਸ ਟਾਈਮ ਹਿਸਾਬ ਹੋਇਆ ਪਿਆ ਹੈ। ਮੁਸਲਮਾਨ ਮੁਲਕਾਂ ਨੂੰ ਰਲਣਾ ਚਾਹੀਦਾ, ਰਲ ਕੇ ਇਹਦੇ ਤੇ ਜਿਹੜਾ ਨਾ ਅਮਲ ਕਰਨਾ ਚਾਹੀਦਾ। ਲੇਕਿਨ ਹੁਣ ਮੁਸਲਮਾਨ ਜਿਹੜੇ ਹੁਣ ਕੀ ਆਖੀਏ ਇੱਥੇ ਇੰਨੇ ਕੁ ਹੋਏ ਪਏ ਨੇ ਨਾ ਕਿ ਕੋਈ ਬੰਦਾ ਵੀ ਆਵਾਜ਼ ਚੁੱਕਣ ਨੂੰ ਰਾਜ਼ੀ ਨਹੀਂ ਹੈ। ਕੋਈ ਐਸਾ ਮੁਲਕ ਨਹੀਂ ਹੈ ਕਿ ਜਿਹੜਾ ਆਵਾਜ਼ ਚੁੱਕ ਰਿਹਾ, ਜਿਹੜਾ ਕਹਿੰਦਾ ਜੀ ਕਿ ਮੈਂ ਅੱਗੇ ਹੋ ਕੇ ਤੁਰਿਆ, ਕੋਈ ਨਹੀਂ ਤੁਰ ਰਿਹਾ। ਕੋਈ ਹਕੂਮਤਾਂ ਦੇ ਵਿੱਚ ਜਿੰਨੇ ਵੀ ਬੰਦੇ ਜਿਹੜੇ ਸਾਹਬੇ ਇਸਤਾਤ ਨੇ, ਜਿਹੜੇ ਵੱਡੀਆਂ ਸੀਟਾਂ ਤੇ ਨੇ, ਜਿਨ੍ਹਾਂ ਕੋਲ ਇਹ ਅਹੁਦੇ ਨੇ, ਠੀਕ ਹੈ, ਜਿਨ੍ਹਾਂ ਨੇ ਆਵਾਜ਼ ਚੱਕਣੀ, ਉਹ ਵੀ ਆਵਾਜ਼ ਨਹੀਂ ਚੁੱਕ ਰਿਹਾ। ਤੇ ਹੁਣ ਬਾਹਸੀਅਤ ਤੇ ਮੁਸਲਮਾਨ, ਠੀਕ ਹੈ, ਆਪਣਾ ਵੀ ਇਹ ਫਰਜ਼ ਬਣਦਾ ਹੈ ਕਿ ਅਗਰ ਆਪਾਂ ਚਲੋ ਐਟਲੀਸਟ ਅਗਰ ਆਪਾਂ ਕੁਝ ਨਹੀਂ ਕਰ ਸਕਦੇ ਤੇ ਅਗਰ ਆਪਾਂ ਆਵਾਜ਼ ਚੁੱਕਣ ਦਾ ਆਪਣੇ ਕੋਲ ਕੋਈ ਜ਼ਰੀਆ ਹੈ, ਹਰ ਬੰਦੇ ਕੋਲ ਮੋਬਾਈਲ ਹੈ, ਆਪਾਂ ਇੱਕ ਆਵਾਜ਼ ਤੇ ਚੁੱਕ ਸਕਦੇ ਨੇ। ਸਾਰਾ ਦਿਨ ਆਪਾਂ ਜਿਹੜੀਆਂ ਨਾ ਇੱਧਰ ਉੱਧਰ ਦੀਆਂ ਗੱਲਾਂ ਕਰੀਦੀਆਂ ਨੇ, ਹਰ ਚੀਜ਼ ਕਰੀਦੀ, ਸਾਰੇ ਕੰਮ ਕਰੀਦੇ, ਦੁਨੀਆ ਦੇ ਮਾਮਲਾਤ ਸਾਰੇ ਦੁਨੀਆ ਦੇ ਨਾਲ ਚੱਲਦੇ ਰਹਿੰਦੇ ਨੇ। ਜਿੰਨੀ ਦੇਰ ਤੱਕ ਆਪਣੇ ਸਾਹ ਚੱਲਦੇ ਨੇ, ਜਿੰਨੀ ਦੇਰ ਤੱਕ ਇਨਸਾਨ ਦੇ ਜਿਸਮ ਦੇ ਵਿੱਚ ਸਾਹ ਬਰਕਰਾਰ ਨੇ, ਇਨਸਾਨ ਦੀ ਜ਼ਿੰਦਗੀ ਦੇ ਕੰਮ ਖਤਮ ਨਹੀਂ ਹੁੰਦੇ। ਚਾਹੇ ਅਗਰ ਉਹ ਮੰਜੇ ਤੇ ਲੰਮਾ ਪਿਆ ਨਾ, ਫਿਰ ਵੀ ਉਹਦੇ ਜ਼ਿਹਨ 'ਚ ਕੋਈ ਨਾ ਕੋਈ ਚੀਜ਼ ਚੱਲਦੀ ਰਹਿੰਦੀ। ਤੇ ਅਗਰ ਆਪਾਂ ਕੁਝ ਹੋਰ ਨਹੀਂ ਕਰ ਸਕਦੇ ਤੇ ਆਪਾਂ ਇੱਕ ਆਵਾਜ਼ ਤੇ ਚੁੱਕ ਸਕਦੇ ਹਾਂ ਨਾ, ਤਾਂ ਕਿ ਆਪਾਂ ਕੱਲ ਨੂੰ ਆਖਰਤ ਦੇ ਦਿਨ ਆਪਾਂ ਇਹ ਤੇ ਕਹਿ ਸਕੀਏ ਕਿ ਯਾ ਅੱਲਾ, ਅਗਰ ਸਾਡੇ ਮੁਸਲਮਾਨ ਭਰਾ ਮੁਸ਼ਕਿਲ ਦੇ ਵਿੱਚ ਸੀ, ਅਗਰ ਮੈਂ ਕੁਝ ਹੋਰ ਨਹੀਂ ਸੀ ਕਰ ਸਕਦਾ ਤੇ ਮੇਰੇ ਕੋਲ ਆਵਾਜ਼ ਚੱਕਣ ਦੀ ਹਿੰਮਤ ਹੈ ਸੀ, ਮੈਂ ਐਟਲੀਸਟ ਆਵਾਜ਼ ਚੱਕੀ ਸੀ, ਠੀਕ ਹੈ। ਇਹ ਜਿਹੜਾ ਨਾ ਕੰਮ ਤੇ ਬੇਸਿਕਲੀ ਇਹ ਜਿਹੜੇ ਸੀਨੀਅਰ ਪੋਜੀਸ਼ਨਾਂ ਨੇ ਜਿਹੜੇ ਉਹਨਾਂ ਦੇ ਨੇ। ਲੇਕਿਨ ਗੱਲ ਫਿਰ ਉਹੀ ਆਉਂਦੀ ਹੈ ਕਿ ਅਗਰ ਆਪਾਂ ਕੁਝ ਹੋਰ ਨਹੀਂ ਕਰ ਸਕਦੇ, ਜੋ ਚੀਜ਼ ਦੀ ਆਪਾਂ ਹੈਸੀਅਤ ਰੱਖਦੇ ਹਾਂ ਆਪਾਂ ਉਹ ਚੀਜ਼ ਤੇ ਕਰ ਸਕਦੇ ਹਾਂ ਨਾ। ਲੇਕਿਨ ਬੜੀ ਮੁਸ਼ਕਲ ਨਾਲ ਕਹਿਣਾ ਪੈ ਰਿਹਾ ਕਿ ਸਾਡੀ ਆਵਾਮ ਸੁੱਤੀ ਹੈ, ਸਾਡੀਆਂ ਕੌਮਾਂ ਸੁੱਤੀਆਂ ਨੇ, ਠੀਕ ਹੈ। ਇੱਕ ਕਾਫਰ ਜਿਹੜੇ ਨੇ, ਠੀਕ ਹੈ, ਉਹ ਮੁਸਲਮਾਨਾਂ ਦੇ ਉੱਤੇ ਚੜ੍ਹ ਰਹੇ ਨੇ। ਤੇ ਐਸੇ ਮੁਸਲਮਾਨ ਜਿਨ੍ਹਾਂ ਨੇ ਮਤਲਬ ਜਿਹੜੀਆਂ ਵੱਡੀਆਂ ਜੰਗਾਂ ਲੜੀਆਂ ਨੇ, ਇੰਨੀਆਂ ਜਿਹੜੀਆਂ ਚੀਜ਼ਾਂ ਫਤਹ ਕੀਤੀਆਂ ਨੇ, ਅੱਜ ਉਹ ਮੁਸਲਮਾਨ ਨੁਕਰਾਂ 'ਚ ਵੜੇ ਨੇ, ਚੁੱਪ ਕੀਤੇ ਪਏ ਨੇ। ਜੋ ਅੱਲਾਹ ਤਾਲਾ ਦੁਨੀਆ ਬਣਾਈ ਹੈ ਨਾ, ਤੇ ਮੁਸਲਮਾਨ ਜਿਹੜਾ ਉਹ ਮੁਸ਼ਕਲ 'ਚ, ਤੇ ਉਹਦੀ ਮੁਸ਼ਕਲ ਦਾ ਹੱਲ ਵੀ ਅੱਲਾਹ ਤਾਲਾ ਨੇ ਫਤਿਹ ਮੁਸਲਮਾਨ ਨੂੰ ਹੀ ਹੁੰਦੀ ਹੈ। ਤੇ ਇਨਸ਼ਾਅੱਲਾ ਸਾਡੀ ਦੁਆ ਹੈ ਅੱਲਾਹ ਤਾਲਾ ਫਲਸਤੀਨ ਨੂੰ ਫਤਿਹ ਦੇਗਾ ਅੱਲਾਹ ਦੇ ਹੁਕਮ ਨਾਲ। ਜਿਸ ਨੇ ਪੈਦਾ ਕੀਤਾ ਹੈ ਉਹਨੇ ਮੁਸ਼ਕਲ ਦਾ ਹੱਲ ਵੀ ਤਾਂ ਉਸੇ ਨੇ ਕਰਨਾ ਹੈ, ਤੇ ਫਤਿਹ ਦੇਗਾ ਅੱਲਾਹ ਤਾਲਾ ਇਨਸ਼ਾਅੱਲਾ। ਤੇ ਸਾਰੇ ਭੈਣਾਂ ਭਰਾ ਰਲ ਕੇ ਇੱਕ ਦੂਸਰੇ ਨੂੰ ਵੀਡੀਓ ਸ਼ੇਅਰ ਕਰੋ, ਇੱਕ ਦੂਸਰੇ ਨੂੰ ਕਹੋ ਕਿ ਇਹ ਹਕੂਮਤ ਤੱਕ ਗੱਲ ਪਹੁੰਚੇ ਤੇ ਹਕੂਮਤਾਂ ਇੱਕ ਦੂਸਰੇ ਨਾਲ ਮਸ਼ਵਰਾ ਕਰਕੇ ਫਲਸਤੀਨ ਦੀ ਹੈਲਪ ਕਰਨ। ਜਿਹੜੇ ਸਾਹਬੇ ਇਸਤਾਤ ਬੰਦੇ ਨੇ ਐਟਲੀਸਟ ਉਹਨਾਂ ਨੂੰ ਜਿਹੜਾ ਨਾ ਤੁਸੀਂ ਮੈਂਸ਼ਨ ਕਰਿਆ ਕਰੋ, ਠੀਕ ਹੈ। ਲਾਈਕ ਆਪਾਂ YouTube ਦੇ ਉੱਪਰ ਹਾਂ, ਠੀਕ ਹੈ, ਇੱਥੇ ਤੇ ਤੁਸੀਂ ਮੈਂਸ਼ਨ ਨਹੀਂ ਕਰ। ਬਾਕੀ ਜਿਹੜੇ ਪਲੇਟਫਾਰਮ ਹੈ ਨੇ, ਜਿਹੜਾ ਬੰਦਾ ਵੀ ਵੀਡੀਓ ਬਣਾਉਂਦਾ ਹੈ, ਠੀਕ ਹੈ, ਉਹਨਾਂ ਨੂੰ ਤੁਸੀਂ ਜਿਹੜਾ ਨਾ ਥੱਲੇ ਮੈਂਸ਼ਨ ਕਰਿਆ ਕਰੋ ਕਿ ਕੀ ਪਤਾ ਕਿਸੇ ਦੇ ਦਿਲ 'ਚ ਰਹਿਮ ਆ ਜਾਵੇ, ਕੀ ਪਤਾ ਕੋਈ ਜਿਹੜਾ ਨਾ ਭੁੱਲਿਆ ਚੁੱਕਿਆ ਵੇਖ ਲਵੇ, ਕੀ ਪਤਾ ਅੱਲਾਹ ਪਾਕ ਜਿਹੜਾ ਨਾ ਕਿਸੇ ਦੇ ਦਿਲ ਦੇ ਵਿੱਚ ਰਹਿਮ ਪੈਦਾ ਕਰ ਦੇਵੇ।
ਕੋਈ ਪਤਾ ਨਹੀਂ ਹੁੰਦਾ, ਠੀਕ ਹੈ, ਕੋਈ ਪਤਾ ਨਹੀਂ ਹੈ। ਇਸੇ ਤੋਂ ਕਹਿੰਦੇ ਨਾ, ਜਿਵੇਂ ਕਹਿੰਦੇ ਨੇ ਕਿ ਹਮੇਸ਼ਾ ਮੂੰਹ ਦੇ ਵਿੱਚੋਂ ਕੋਈ ਗਲਤ ਗੱਲ ਚਾਹ ਕੇ ਵੀ ਨਾ ਕੱਢੋ, ਕੋਈ ਪਤਾ ਨਹੀਂ ਕਿਹੜੀ ਘੜੀ ਕਬੂਲੀਅਤ ਦੀ ਹੋ ਸਕਦੀ ਹੈ। ਕਿਸ ਟਾਈਮ ਜਿਹੜੇ ਨਾ ਤੁਹਾਡੀ ਜ਼ੁਬਾਨ ਦੇ ਨਿਕਲੇ ਅਲਫਾਜ਼ ਜਿਹੜੇ ਨਾ ਉਹ ਕਬੂਲ ਹੋ ਸਕਦੇ, ਤੇ ਇਸ ਵਜ੍ਹਾ ਤੋਂ ਜਦੋਂ ਵੀ ਬੋਲੋ ਜ਼ੁਬਾਨ ਦੇ ਅਲਫਾਜ਼ ਉਹਨਾਂ ਨੂੰ ਪਹਿਲੇ ਸੋਚੋ, ਸੋਚ ਸਮਝ ਕੇ ਤੋਲ ਕੇ ਬੋਲੋ, ਤਾਂ ਕਿ ਜਿਹੜਾ ਨਾ ਕੋਈ ਪਤਾ ਨਹੀਂ ਕਬੂਲੀਅਤ ਦੀ ਘੜੀ ਕਿਹੜੀ ਹੋ ਸਕਦੀ। ਤੇ ਐਸੇ ਤਰ੍ਹਾਂ ਕੀ ਪਤਾ ਕਿ ਕਿਸੇ ਬੰਦੇ ਦੇ ਦਿਲ ਦੇ ਵਿੱਚ ਕਿਸ ਟਾਈਮ ਰਹਿਮ ਆ ਜਾਵੇ ਤੇ ਕਿਸ ਟਾਈਮ ਜਿਹੜਾ ਨਾ ਅੱਲਾਹ ਪਾਕ ਕੁਝ ਵੀ ਹੋ ਸਕਦਾ, ਕੁਝ ਵੀ ਕੀਤਾ ਜਾ ਸਕਦਾ। ਤੇ ਲੇਕਿਨ ਸਿਰਫ ਇਸ ਟਾਈਮ ਆਪਾਂ ਦੁਆ ਕਰ ਸਕਦੇ ਹਾਂ, ਤੇ ਜੋ ਆਪਾਂ ਕਰ ਸਕਦੇ ਹਾਂ, ਜੋ ਆਪਣੇ ਇਖਤਿਆਰ ਦੇ ਵਿੱਚ ਆਪਾਂ ਐਟਲੀਸਟ ਉਹ ਤੇ ਆਪਾਂ ਕਰ ਸਕਦੇ ਹਾਂ ਨਾ। ਹੁਣ ਉਂਝ ਸਾਰਾ ਦਿਨ ਮਤਲਬ ਟਿਕਟੋਕ ਦੇ ਉੱਤੇ ਆਪਾਂ ਵੇਖਦੇ ਹਾਂ, ਮੋਸਟਲੀ ਹੁਣ ਪਾਕਿਸਤਾਨ ਦੇ ਵਿੱਚ ਟਿਕਟੋਕ ਚੱਲਦੀ ਹੈ, ਹਰ ਚੀਜ਼ ਫਜ਼ੂਲੀਆਤ ਚੱਲਦੀ ਰਹਿੰਦੀ। ਹੁਣ ਇੱਕ ਲੜਕਾ ਹੈ ਡਾਕਟਰ ਇਮਾਨ, ਠੀਕ ਹੈ, ਮੈਂ ਜਦੋਂ ਸ਼ੁਰੂ ਦੇ ਵਿੱਚ ਉਹਨੂੰ ਮੈਂ ਕੁਝ ਥੋੜ੍ਹੀਆਂ ਬਹੁਤ ਹੁੰਦੀਆਂ ਵੀਡੀਓ ਰੈਂਡਮ ਸਾਹਮਣੇ ਮੈਂ ਉਹਨੂੰ ਦੇਖਿਆ, ਮੈਂ ਵੀ ਉਹਨੂੰ ਮਤਲਬ ਇੱਕ ਗਲਤ ਸਮਝਿਆ, ਕਿਉਂ ਉਹ ਗਾਲਾਂ ਕੱਢਦਾ ਸੀ, ਉਹ ਵਲਗੈਰਿਟੀ ਕਰਦਾ ਸੀ। ਲੇਕਿਨ ਉਹ ਪਿੱਛੇ ਮਹੀਨਾ ਜੇ ਪਹਿਲੇ, ਠੀਕ ਹੋ, ਜਿਸ ਟਾਈਮ ਜਾਰਡਨ ਤੋਂ ਹੋ ਕੇ ਆਇਆ, ਫਲਸਤੀਨ ਦੇ ਬਾਰਡਰ ਤੋਂ ਹੋ ਕੇ ਆਇਆ, ਉਹ ਚਾਹੇ ਕਿਸੇ ਤਨਜ਼ੀਮ ਦੇ ਜ਼ਰੀਏ ਗਿਆ, ਜਿਸ ਤਰ੍ਹਾਂ ਵੀ ਗਿਆ, ਠੀਕ ਹੈ, ਉਹਨੇ ਉਹਨਾਂ ਬੱਚਿਆਂ ਨੂੰ ਖਾਣਾ ਦਿੱਤਾ, ਉਹਨਾਂ ਬੱਚਿਆਂ ਨੂੰ ਕੱਪੜੇ ਮਤਲਬ ਮੇਨ ਉਹ ਇੱਕ ਜਿਹੜਾ ਨਾ ਮੇਨ ਕ੍ਰੈਡਿਟ ਉਹਨੂੰ ਜਾਂਦਾ ਹੈ, ਉਹ ਮੇਨ ਉਸ ਦੇ ਵਿੱਚ ਉਹਨੇ ਕ੍ਰੈਡਿਟ ਅਦਾ ਕੀਤਾ ਜਿਹੜਾ, ਠੀਕ ਹੈ। ਤੇ ਉਸ ਤੋਂ ਬਾਅਦ ਉਸ ਬੱਚੇ ਦੀ ਹਿੰਮਤ ਵੇਖਣੀ ਚਾਹੀਦੀ ਕਿ ਉਹਨੇ ਕਿੰਨੀ ਹਿੰਮਤ ਕੀਤੀ। ਆਪਾਂ ਨਹੀਂ ਜਾ ਸਕੇ ਅੱਜ ਤੱਕ ਉੱਥੇ, ਠੀਕ ਹੈ, ਆਪਾਂ ਨਹੀਂ ਜਾ ਕੇ ਕਰ ਸਕੇ, ਚਾਹੇ ਤਨਜ਼ੀਮਾਂ ਦਾ ਪੈਸਾ ਸੀ ਲੋਕਾਂ ਦਾ, ਲੇਕਿਨ ਉਹ ਮੇਨ ਕਿਰਦਾਰ ਅਦਾ ਕੀਤਾ ਉਹਨੇ, ਉਹਦੀ ਜਿਹੜੀ ਇੱਜ਼ਤ ਬਹੁਤ ਵਧੀ, ਹਰ ਆਵਾਮ ਉਹਨੂੰ ਸਰਾਹਦੀ ਪਈ ਹੈ ਕਿ ਜੀ ਉਹਨੇ ਬਹੁਤ ਅੱਛਾ ਕਿਰਦਾਰ ਅਦਾ ਕੀਤਾ। ਤੇ ਤੁਸੀਂ ਵੀ ਜੋ ਕਰ ਸਕਦੇ, ਜਿਹੜੇ ਬੰਦੇ ਦੇ ਵਿੱਚ ਜਿੰਨੀ ਹਿੰਮਤ ਹੈ ਐਟਲੀਸਟ ਉਹਨੂੰ ਉਹਨਾਂ ਕਰਨਾ ਚਾਹੀਦਾ। ਹੁਣ ਮਾਂ ਜੀ ਜਿਹੜਾ ਨਾ ਇੱਧਰ ਆਪਣਾ ਸੂਟ ਕੱਟ ਲਿਆ, ਹੁਣ ਇਹਨੂੰ ਕਰਨਗੇ ਸਿਲਾਈ। ਤੇ ਅੱਜ ਮਤਲਬ ਹੋਰ ਮੇਰਾ ਮਜ਼ੀਦ ਅੱਗੇ ਬੋਲਣ ਨੂੰ ਦਿਲ ਵੀ ਨਹੀਂ ਚਾਹ ਰਿਹਾ ਤੇ ਬੋਲਣ ਦੀ ਹਿੰਮਤ ਵੀ ਨਹੀਂ ਹੈ, ਜੋ ਮਾਮਲਾ ਦੇਖੇ ਜਾ ਰਹੇ ਨੇ, ਠੀਕ ਹੈ। ਤੇ ਅੱਲਾਹ ਪਾਕ ਜਿਹੜਾ ਨਾ ਮੁਸਲਮਾਨਾਂ ਤੇ ਆਪਣਾ ਰਹਿਮ ਕਰੇ ਤੇ ਸਾਰਿਆਂ ਨੂੰ ਜਿਹੜਾ ਨਾ ਤੌਫੀਕ ਦੇਵੇ ਕਿ ਜਿਹੜਾ ਨਾ ਜੋ ਬੰਦਾ ਜਿੰਨਾ ਕਰ ਸਕਦਾ ਉਹ ਜ਼ਰੂਰ ਕਰੇ। ਤੇ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਲਾਜ਼ਮੀ ਕਰ ਦੇਣਾ। ਇਨਸ਼ਾਅੱਲਾ ਸੁਬਾਹ ਮਿਲਦੇ ਇੱਕ ਨਵੇਂ ਵਲੌਗ ਦੇ ਵਿੱਚ। ਅੱਲਾਹ ਦੇ ਹਵਾਲੇ, ਬਾਏ ਬਾਏ।